वज़ीर आला पंजाब उस्मान बुज़दार इन एक्शन। ਓਪੋਜੀਸ਼ਨ ਨੂੰ ਆਵਾਮ ਦੀਆਂ ਨਜ਼ਰਾਂ ਵਿੱਚ ਜ਼ਲੀਲੋ ਖੁਆਰ ਕਰਨ ਲਈ ਵਜ਼ੀਰ ਆਲਾ ਪੰਜਾਬ ਉਸਮਾਨ ਬੁਜ਼ਦਾਰ ਲਾਹੌਰ ਨੂੰ ਨਵੇਂ ਸਿਰੇ ਤੋਂ ਸਜਾਉਣ ਲਈ ਨਿਕਲ ਪਏ। ਪੰਜਾਬ ਦੀ ਬੁਜ਼ਦਾਰ ਸਰਕਾਰ ਨੇ ਲਾਹੌਰ ਵਾਸਤੇ ਵੀ ਨੋਟਾਂ ਦੀਆਂ ਬੋਰੀਆਂ ਦੇ ਮੂੰਹ ਖੋਲ ਛੱਡੇ ਨੇ ਤੇ ਲਾਹੌਰ ਵਿੱਚ 6000 ਕਰੋੜ ਰੁਪਏ ਦੇ ਮੈਗਾ ਮਨਸੂਬੇ ਲਾਉਣ ਦਾ ਐਲਾਨ ਕਰ ਦਿੱਤਾ ਹੈ। ਐਲਾਨ ਕੀਤੇ ਗਏ ਮਨਸੂਬਿਆਂ ਦੇ ਵਿੱਚ ਲਾਹੌਰ ਦੇ ਅੰਦਰ ਫਿਰੋਜ਼ਪੁਰ ਰੋਡ ਤੇ 9 ਅਰਬ ਰੁਪਏ ਦੀ ਲਾਗਤ ਨਾਲ 1000 ਬੈੱਡ ਤੇ ਮੁਸ਼ਤਮਿਲ ਨਵਾਂ ਹਸਪਤਾਲ ਬਣਾਉਣਾ, ਚਿਲਡਰਨ ਹਸਪਤਾਲ ਲਾਹੌਰ ਨੂੰ 4 ਅਰਬ ਰੁਪਇਆ ਖਰਚ ਕਰਕੇ ਯੂਨੀਵਰਸਿਟੀ ਆਫ ਚਾਈਲਡ ਹੈਲਥ ਸਾਇੰਸਜ਼ ਦਾ ਦਰਜਾ ਦੇਣਾ, 2.5 ਅਰਬ ਨਾਲ ਸਰਵਿਸਿਜ਼ ਹਸਪਤਾਲ ਵਿੱਚ 250 ਬੈੱਡਸ ਤੇ ਮੁਸ਼ਤਮਿਲ ਰੇਡੀਓਲੋਜੀ ਦਾ ਜਦੀਦ ਡਿਪਾਰਟਮੈਂਟ ਬਣਾਉਣਾ, 6 ਅਰਬ ਰੁਪਏ ਨਾਲ ਸ਼ਾਹਕਾਮ ਤੇ ਕਰੀਮ ਮਾਰਕੀਟ ਚੌਕ ਤੇ ਫਲਾਈਓਵਰ ਬਣਾਉਣਾ, ਗੁਲਾਬ ਦੇਵੀ ਹਸਪਤਾਲ ਦੇ ਸਾਹਮਣੇ 1 ਅਰਬ ਰੁਪਏ ਦੀ ਲਾਗਤ ਨਾਲ ਅੰਡਰਪਾਸ ਬਣਾਉਣਾ, ਲਾਹੌਰ ਰੇਲਵੇ ਸਟੇਸ਼ਨ ਤੋਂ ਸ਼ੇਰਾਵਾਲਾ ਗੇਟ ਤੱਕ 4.5 ਅਰਬ ਰੁਪਏ ਨਾਲ ਓਵਰਹੈਡ ਬ੍ਰਿਜ ਬਣਾਉਣਾ, ਵਜ਼ੀਰ ਆਜ਼ਮ ਦੇ ਵਿਜ਼ਨ ਦੇ ਮੁਤਾਬਕ ਗਰੀਬ ਲੋਕਾਂ ਲਈ 4000 ਅਪਾਰਟਮੈਂਟਸ ਬਣਾਉਣਾ, ਰਾਵੀ ਰਿਵਰ ਅਰਬਨ ਡਿਵੈਲਪਮੈਂਟ ਮਨਸੂਬੇ ਦਾ ਕੰਮ ਸ਼ੁਰੂ ਕਰਾਉਣਾ, 19 ਅਰਬ ਰੁਪਏ ਨਾਲ ਵਾਲਟਨ ਦੇ ਕੋਲ ਫਾਈਨੈਂਸ਼ੀਅਲ ਸੈਂਟਰ ਤੇ ਨਿਕਾਸੀ ਆਬ ਦੇ ਵੱਡੇ ਮਨਸੂਬੇ ਲਾਣਾ, ਲਾਹੌਰ ਵਿੱਚ ਬਾਰਿਸ਼ੀ ਪਾਣੀ ਜ਼ਾਇਆ ਹੋਣ ਤੋਂ ਬਚਾਉਣ ਲਈ 10 ਮੁਖਤਲਿਫ ਜਗ੍ਹਾ ਤੇ ਅੰਡਰਗਰਾਉਂਡ ਵਾਟਰ ਟੈਂਕ ਲਗਵਾਉਣਾ, 100 ਕਨਾਲ ਰਕਬੇ ਤੇ ਮੁਸ਼ਤਮਿਲ ਠੋਕਰ ਦੇ ਕੋਲ ਜਦੀਦ ਤੇ ਬੈਨ ਅਲ-ਅਕਵਾਮੀ ਮਿਆਰ ਦਾ ਬੱਸ ਟਰਮੀਨਲ ਬਣਾਉਣਾ, ਲਾਹੌਰ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣਾ, ਸ਼ਾਹੀ ਕਿਲੇ ਸਮੇਤ ਅੰਦਰੂਨ ਲਾਹੌਰ ਦੀ ਨਵੇਂ ਸਿਰੇ ਤੋਂ ਤਜ਼ੀਨੋ ਆਰਾਇਸ਼ ਕਰਨਾ ਤੇ ਕਈ ਪੁਰਾਣੇ ਮਨਸੂਬਿਆਂ ਨੂੰ ਫਾਲ ਬਣਾਉਣ ਲਈ ਮੁਖਤਲਿਫ ਪ੍ਰੋਜੈਕਟ ਲਿਆਣਾ ਸ਼ਾਮਲ ਹੈ। ਵਜ਼ੀਰ ਆਲਾ ਉਸਮਾਨ ਬੁਜ਼ਦਾਰ ਦੀ ਪਰਫਾਰਮੈਂਸ ਵੇਖ ਕੇ ਇਹਨਾਂ ਦੇ ਬਾਰੇ ਗਲਤ ਮਫਰੂਜ਼ੇ ਤੇ ਕਿਆਸਰਾਈਆਂ ਕਰਨ ਵਾਲੇ ਹੁਣ ਆਪਣੀ ਸ਼ਕਲ ਲੁਕਾਉਂਦੇ ਫਿਰ ਰਹੇ ਨੇ ਤੇ ਉਸਮਾਨ ਬੁਜ਼ਦਾਰ ਹਰ ਗੁਜ਼ਰਦੇ ਦਿਨ ਦੇ ਨਾਲ ਪੰਜਾਬ ਵਿੱਚ ਨਵੀਂ ਤਾਰੀਖ ਲਿਖਦੇ ਜਾ ਰਹੇ ਨੇ। ਵਜ਼ੀਰ ਆਲਾ ਦੀ ਕਾਰਕਰਦਗੀ ਨਾਪਣ ਦਾ ਬਿਹਤਰੀਨ ਤਕਨੀਕੀ ਤਰੀਕਾ ਇਹ ਵੇ ਕਿ ਵੇਖਿਆ ਜਾਵੇ ਉਹਨਾਂ ਨੇ ਕਿੰਨੀਆਂ ਮੀਟਿੰਗਾਂ ਲਈਆਂ ਨੇ ਤੇ ਕਿੰਨੇ ਫੈਸਲੇ ਕੀਤੇ ਨੇ। ਪੰਜਾਬ ਕਬੀਨਾ ਦੀਆਂ ਜਿੰਨੀਆਂ ਮੀਟਿੰਗਾਂ ਪਿਛਲੇ ਹੁਕਮਰਾਨਾਂ 5 ਸਾਲਾਂ ਵਿੱਚ ਕੀਤੀਆਂ ਸਨ, ਬੁਜ਼ਦਾਰ ਸਰਕਾਰ ਨੇ ਇੰਨੀਆਂ ਮੀਟਿੰਗਾਂ ਆਪਣੇ ਅੱਧੇ ਦੌਰੇ ਹਕੂਮਤ ਵਿੱਚ ਹੀ ਕਰ ਲਈਆਂ ਨੇ ਤੇ ਹੁਣ ਮਾਜ਼ੀ ਦੀ ਤਰ੍ਹਾਂ ਵਜ਼ੀਰ ਆਲਾ ਸੈਕਟਰੀਏਟ ਵਿੱਚ ਫਾਈਲਾਂ ਧੱਕੇ ਨਹੀਂ ਖਾਂਦੀਆਂ ਫਿਰਦੀਆਂ, ਬਲਕਿ ਜਲਦੀ ਤੋਂ ਜਲਦੀ ਉਹਨਾਂ ਦਾ ਫੈਸਲਾ ਹੋ ਜਾਂਦਾ ਹੈ। ਬੁਜ਼ਦਾਰ ਹਕੂਮਤ ਪਹਿਲਾਂ ਹੀ ਪੂਰੇ ਪੰਜਾਬ ਵਿੱਚ ਹੈਲਥ ਕਾਰਡ ਦੇਣ ਦਾ ਐਲਾਨ ਵੀ ਕਰ ਚੁੱਕੀ ਹੈ। ਜੇ ਉਸਮਾਨ ਬੁਜ਼ਦਾਰ ਐਸੇ ਰਫ਼ਤਾਰ ਨਾਲ ਚੱਲਦੇ ਰਹੇ ਤੇ ਫਿਰ ਤਹਿਰੀਕ-ਏ-ਇਨਸਾਫ ਨੂੰ ਅਗਲੇ ਇਲੈਕਸ਼ਨ ਵਿੱਚ ਪੰਜਾਬ ਵਿੱਚੋਂ ਵੀ 2/3 ਅਕਸਰੀਅਤ ਮਿਲ ਸਕਦੀ ਹੈ। ਲੱਗਦਾ ਹੈ ਉਸਮਾਨ ਬੁਜ਼ਦਾਰ ਵਾਕਈ ਵਸੀਮ ਅਕਰਮ ਪਲੱਸ ਸਾਬਤ ਹੋ ਰਹੇ ਨੇ।